ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ, ਉੱਥੇ ਹੀ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸੋ ਕਰਦੇ ਹਾਂ ਪ੍ਰੋਗਰਾਮ 'ਚ ਉਹਨਾਂ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਸੈਂਟਾਨੇਲਾ ਦੇ ਵਿੱਚ ਲੋਕੇਸ਼ਨ ਹੈ। ਨੰਬਰ ਹੈ ਨਿਮਾ ਸਹੂਤਾ ਹੋਣਾ ਦਾ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਹੁਣ ਰੁਖ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲਾਂ ਤਾਂ ਪਾਇਓ ਚਾਨਣਾ ਆਮ ਆਦਮੀ ਪਾਰਟੀ ਦੇ ਹੀਰੇ ਦੇ ਉੱਪਰ। ਮਨਜਿੰਦਰ ਸਿੰਘ ਲਾਲਪੁਰਾ ਹੋਣਾ ਨੂੰ ਇੱਕ ਹੋਰ ਝਟਕਾ ਲੱਗਿਆ। ਝਟਕੇ ਤੇ ਝਟਕਾ। ਇਹ ਝਟਕਾ ਹੁਣ ਕੀ ਕਹਿੰਦਾ ਹੈ ਜੀ? ਦੇਖੋ ਗੁਰਪ੍ਰੀਤ ਜੀ, ਗੱਲ ਇਹ ਆ ਕਿ ਅਸਲ ਦੇ ਵਿੱਚ ਬੜੀਆਂ ਬੇਈਮਾਨੀਆਂ ਹੁੰਦੀਆਂ ਨੇ ਸਿਆਸਤ ਦੇ ਵਿੱਚ, ਪਰ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਸਾਨੂੰ ਪਹਿਲਾਂ ਇੱਕ ਚੋਰ ਭੁਲਾਈ ਦਿੱਤੀ, ਜਿਸ ਤਰ੍ਹਾਂ ਇਹਨਾਂ ਨੇ ਸੁਪਨੇ ਵਿਖਾਏ, ਜਿਸ ਤਰ੍ਹਾਂ ਦੀ ਸਿਧਾਂਤਕ ਚਾਂਦ ਮਾਰੀ ਇਹਨਾਂ ਨੇ ਪਹਿਲਾਂ ਕੀਤੀ, ਤੇ ਬਾਅਦ ਦੇ ਵਿੱਚ ਸਭ ਕੁਝ ਹੀ ਉਲਟਾ ਪੁਲਟਾ, ਜਿਵੇਂ ਜਸਪਾਲ ਭੱਟੀ ਦਾ ਇੱਕ ਸ਼ੋਅ ਹੁੰਦਾ ਸੀਗਾ, ਉਲਟਾ ਪੁਲਟਾ ਜੀ, ਤਾਂ ਬਿਲਕੁਲ ਸਾਰਾ ਉਲਟਾ ਪੁਲਟਾ ਹੀ ਹੈ ਕਦ ਤੱਕ। ਹੁਣ ਤੁਸੀਂ ਵੇਖੋ, ਮੈਂ ਅੱਗੇ ਵੀ ਬੜਾ ਹਵਾਲਾ ਦਿੰਦਾ ਹੁੰਦਾ ਲਿਲੀ ਥਾਮਸ ਕੇਸ ਦਾ, ਕਿ ਸੁਪਰੀਮ ਕੋਰਟ ਨੇ ਸਾਫ਼ ਕਿਹਾ ਸੀਗਾ ਕਿ ਜਿਸ ਦਿਨ ਕਿਸੇ ਵੀ ਬੰਦੇ ਨੂੰ ਬਈ 2 ਸਾਲ ਜਾਂ 2 ਸਾਲ ਪਲੱਸ ਕੈਦ ਹੋ ਜਾਂਦੀ ਹੈ, ਉਸ ਦਿਨ ਉਹਦੀ ਮੈਂਬਰਸ਼ਿਪ ਅਯੋਗ ਹੈ ਤੁਰੰਤ, ਤੇ ਉਹ ਉਦੋਂ ਤੱਕ ਅਯੋਗ ਹੈ, ਯਾਨੀ ਡਿਸਕੁਆਲੀਫਿਕੇਸ਼ਨ ਉਸੇ ਵੇਲੇ ਲਾਗੂ ਹੋ ਜਾਏਗੀ ਜਿਸ ਵੇਲੇ ਸਜ਼ਾ ਹੋ ਗਈ, ਤੇ ਉਹ ਉਦੋਂ ਤੱਕ ਲਾਗੂ ਰਹਿਣੀ ਆ ਜਦੋਂ ਤੱਕ ਉਤਲੀ ਅਦਾਲਤ ਦੇ ਵਿੱਚੋਂ ਸਟੇ ਨਹੀਂ ਹੋ ਜਾਂਦਾ। ਪਰ ਇੱਥੇ ਤੁਸੀਂ ਵੇਖ ਲਓ ਹੁਣ ਕਿੰਨਾ ਟਾਈਮ ਹੋ ਗਿਆ, ਤੇ ਏਡੀ ਬੇਸ਼ਰਮ ਪੋਲਿਟਿਕਸ ਆ। ਹੈ ਕਿਸੇ ਨੇ ਕੋਈ ਮਤਲਬ ਕਿ ਜਿਵੇਂ ਹੁਣ ਤੁਸੀਂ ਵੇਖੋ, ਅਕਾਲੀਆਂ ਦੇ ਪਾਲੇ ਦੇ ਵਿੱਚੋਂ ਵੀ ਤੇ ਇੱਕ ਵਿਧਾਇਕ ਉਧਰ ਗਿਆ ਹੈ ਨਾ ਜੀ। ਇਨਫੈਕਟ ਇੱਕ ਵੀ ਨਹੀਂ, 2 ਤੁਸੀਂ ਕਹਿ ਸਕਦੇ ਹੋ। ਇਯਾਲੀ ਸਾਹਿਬ ਜਿਹੜੀ ਨਵੀਂ ਅਕਾਲੀ ਤਨਜ਼ੀਮ ਆ, ਉਹਦਾ ਹਿੱਸਾ ਨੇ, ਤਾਂ ਫਿਰ ਅਕਾਲੀ ਕਿਸ ਮੂੰਹ ਨਾਲ ਬੋਲਣਗੇ? ਉਹਨਾਂ ਦੇ ਖਾਤੇ 'ਚ ਜਿਹੜੇ 3 ਬੋਲਦੇ ਆ, ਤਾਂ ਭਾਈ ਉਹ ਕੀ ਬੋਲਣਗੇ ਕਿ ਹਾਂ ਉਹਦੇ 'ਚ ਤਾਂ ਇੱਕ ਹੀ ਰਹਿ ਜਾਏਗਾ ਸਾਡਾ, ਵੀ ਚਲੋ ਘੱਟੋ ਘੱਟ ਕਾਗਜ਼ਾਂ ਦੇ ਵਿੱਚ ਬਈ 3 ਚੱਲੀ ਜਾਂਦੇ ਅਕਾਲੀਆਂ ਦੇ। ਨਾ ਉਹ ਦਲ ਬਦਲੀ ਕਾਨੂੰਨ 'ਚ ਉਹਨਾਂ ਨੂੰ ਲਿਆਉਣਾ ਚਾਹੁੰਦੇ ਆ, ਨਾ ਉਹ ਸਪੀਕਰ ਸਾਹਿਬ ਆ ਜਿਹੜੇ ਉਹ ਉਹਨਾਂ ਤੇ ਕਾਰਵਾਈ ਕਰਦੇ ਆ ਕਿ ਜੇ ਬਈ ਡਿਸਕੁਆਲੀਫਿਕੇਸ਼ਨ ਬਣਦੀ ਹੈ ਤਾਂ ਕਰੋ। ਤੁਸੀਂ ਸੁਖੀ ਸਾਹਿਬ ਨੂੰ ਦੇਖਿਆ ਹੀ ਨਾ, ਤਾਂ ਉਹਨਾਂ ਨੂੰ ਚੇਅਰਮੈਨ ਹੀ ਦੇ ਦਿੱਤੀ ਇਸ ਸਰਕਾਰ ਨਾ ਕਰਨਾ। ਅੱਛਾ, ਹੁਣ ਇਹੀ ਹਾਲ ਕਾਂਗਰਸ ਦਾ ਹੈ। ਕਾਂਗਰਸੀਆਂ ਦੇ ਵੀ ਤੇ ਤੁਸੀਂ ਦੇਖੋ ਨਾ, ਜਾਖੜ ਫੈਮਿਲੀ ਦੀ ਕਾਗਜ਼ਾਂ ਦੇ ਵਿੱਚ ਉਹ ਮਤਲਬ ਕਾਂਗਰਸ ਦੇ ਆ, ਪਰ ਕਾਂਗਰਸ ਦੇ ਥੋੜੀ ਆ, ਉਹ ਤੇ ਬਹਿੰਦੇ ਹੀ ਆਡੇ ਆ ਵਿਧਾਨ ਸਭਾ ਦੇ ਵਿੱਚ। ਤਾਂ ਕਹਿਣ ਦਾ ਮਤਲਬ ਇਹ ਕਿ ਵਿਰੋਧੀ ਧਿਰ ਨੇ ਤੇ ਬੋਲਣਾ ਕੀ ਆ। ਤੇ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਸਾਡੇ ਮੀਡੀਆ ਨੇ ਵੀ ਕੋਈ ਪ੍ਰੈਸ਼ਰ ਕ੍ਰੀਏਟ ਨਹੀਂ ਕੀਤਾ, ਕਿ ਤੁਸੀਂ ਰਾਹੁਲ ਗਾਂਧੀ ਦੇ ਕੇਸ 'ਚ ਵੇਖ ਲਓ, ਡੈਫਾਮੇਸ਼ਨ ਦਾ ਕੇਸ ਸੀ, ਇਹ ਔਰਤ ਪ੍ਰਤੀ ਹੋਏ ਜ਼ੁਲਮ ਦਾ ਕੇਸ ਸੀ, ਦੋਨਾਂ 'ਚ ਫਰਕ ਵੀ ਬੜਾ। ਉਹਨੂੰ ਮੈਕਸਿਮਮ ਸਜ਼ਾ ਹੋਈ ਤੇ ਨਾਲ ਦੀ ਨਾਲ ਉਸਦੀ ਮੈਂਬਰਸ਼ਿਪ ਵੀ ਗਈ ਤੇ ਘਰ ਵੀ ਛੱਡਣਾ ਪਿਆ, ਤੇ ਸੁਪਰੀਮ ਕੋਰਟ 'ਚੋਂ ਰਾਹਤ ਮਿਲੀ ਸੀ। ਪਰ ਇੱਥੇ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕੀ, ਕਿਸੇ ਨੇ ਮੁੱਦਾ ਨਹੀਂ ਬਣਾਇਆ। ਤੇ ਉਹ ਤੁਸੀਂ ਵੇਖੋ, ਕਮਾਲ ਦੀ ਗੱਲ ਆ, ਮੈਂ ਇੱਕ ਦਿਨ ਫੋਟੋ ਵੀ ਪਾਈ ਸੀ ਕਿ ਇਹਨਾਂ ਦੇ ਦਫ਼ਤਰ ਦੇ ਵਿੱਚੋਂ ਗ੍ਰਾਂਟਾਂ ਵੰਡੀਆਂ ਜਾ ਰਹੀਆਂ। ਇਹਦਾ ਮਤਲਬ ਇਹ ਹੈ
ਕਿ ਦਫ਼ਤਰ ਜਿਹੜਾ ਹੈ ਉਹ ਵੀ ਚੱਲ ਰਿਹਾ ਹੈ ਤੇ ਜੇਲ੍ਹ ਦੇ ਵਿੱਚੋਂ ਦਫ਼ਤਰ ਨੂੰ ਚਲਾਇਆ ਵੀ ਜਾ ਰਿਹਾ, ਯਾਨੀ ਜੋ ਵਿਧਾਨਕਾਰੀ ਆ ਉਹ ਜੇਲ੍ਹ ਦੇ ਵਿੱਚੋਂ ਚਲਾਈ ਜਾ ਰਹੀ ਹੈ, ਤੁਸੀਂ ਹਿਸਾਬ ਲਾ ਲਓ। ਸੋ ਖੈਰ, ਇਹ ਗਏ ਸਨ ਹਾਈ ਕੋਰਟ ਦੇ ਵਿੱਚ, ਅੱਜ ਸੁਣਵਾਈ ਹੋਈ ਆ। ਅਦਾਲਤ ਨੇ ਕਿਹਾ ਕਿ ਦੇਖੋ ਗੱਲ ਇਹ ਹੈ ਕਿ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰਨ ਵਾਸਤੇ ਕੋਈ ਕਾਰਵਾਈ ਸ਼ੁਰੂ ਹੀ ਨਹੀਂ ਹੋਈ, ਇਸ ਕਰਕੇ ਇਸ ਪੱਧਰ ਤੇ ਤਤਕਾਲ ਕੋਈ ਇੰਟਰਵੀਨ ਕਰਨ ਦੀ ਜ਼ਰੂਰਤ ਹੀ ਨਹੀਂ ਦਿਖਦੀ, ਕਿਉਂਕਿ ਇਹਨਾਂ ਦੇ ਵਕੀਲ ਦੀ ਦਲੀਲ ਸੀਗੀ ਨਾ ਕਿ ਜੇਕਰ ਸਜ਼ਾ ਸਟੇ ਨਾ ਕੀਤੀ ਗਈ ਤਾਂ ਵਿਧਾਨ ਸਭਾ ਮੈਂਬਰਸ਼ਿਪ ਆਪਣੇ ਆਪ ਰੱਦ ਹੋ ਸਕਦੀ ਹੈ ਤੇ ਇਸ ਖੇਤਰ ਦੇ ਵਿੱਚ ਯਾਨੀ ਹਲਕੇ ਦੇ ਵਿੱਚ ਨਵੇਂ ਸਿਰੇ ਤੋਂ ਇਲੈਕਸ਼ਨ ਕਰਾਉਣ ਦੀ ਨੌਬਤ ਆ ਜਾਊਗੀ। ਜੀ ਤੇ ਜੇ ਮਤਲਬ ਉਹਨਾਂ ਦੇ ਕਹਿਣ ਦਾ ਤਾਂ ਮਤਲਬ ਇਹੋ ਸੀਗਾ ਨਾ ਕਿ ਜੇ ਫਿਰ ਮੁੜ ਕੇ ਉੱਤੋਂ ਸਟੇ ਹੋ ਗਿਆ ਤੇ ਮੈਂਬਰਸ਼ਿਪ ਬਹਾਲ ਹੋ ਗਈ, ਉਹਨੇ ਚਿਰ ਨੂੰ ਇਲੈਕਸ਼ਨ ਦਾ ਐਲਾਨ ਹੋ ਗਿਆ। ਵੈਸੇ ਇਲੈਕਸ਼ਨ ਤੁਰੰਤ ਫਰੰਤ ਤੁਹਾਨੂੰ ਪਤਾ ਐਲਾਨੇ ਨਹੀਂ ਜਾਂਦੇ, ਕੋਈ ਵੀ ਸੀਟ ਖਾਲੀ ਡਿਕਲੇਅਰ ਕੀਤੀ ਜਾਂਦੀ ਹੈ ਤਾਂ ਉਹਦੇ 6 ਮਹੀਨਿਆਂ ਦੇ ਅੰਦਰ ਅੰਦਰ ਇਲੈਕਸ਼ਨ ਕਰਵਾਉਣਾ ਲਾਜ਼ਮੀ ਹੁੰਦਾ। ਤਾਂ ਫਿਲਹਾਲ ਗੁਰਪ੍ਰੀਤ ਜੀ, ਝਟਕਾ ਇਹੋ ਆ ਕਿ ਹਾਈ ਕੋਰਟ ਨੇ ਕਿਹਾ ਕਿ ਨਹੀਂ, ਅਸੀਂ ਸਟੇ ਨਹੀਂ ਕਰਾਂਗੇ, ਤਾਂ ਇਹਨਾਂ ਦਾ ਹੁਣ ਆਖਰੀ ਜਿਹੜਾ ਕਹਿ ਲਓ ਕਿ ਹੀਲਾ ਹੋਏਗਾ ਉਹ ਹੋਏਗਾ ਹੁਣ ਕਿ ਸੁਪਰੀਮ ਕੋਰਟ 'ਚੋਂ ਸਟੇ ਹਾਸਲ ਕੀਤਾ ਜਾਵੇ। ਜੇ ਨਹੀਂ ਤਾਂ ਫਿਰ ਤਾਂ ਪੱਕਾ ਹੀ ਕੰਮ ਗਿਆ। ਪਰ ਮੈਂ ਅੱਗੇ ਵੀ ਕਿਹਾ ਸੀ ਕਿ ਵਿਧਾਨ ਦੇ ਤੌਰ ਤੇ ਲਾਲਪੁਰਾ ਵਿਧਾਇਕ ਨਹੀਂ, ਮਾਣ ਦੇ ਤੌਰ ਤੇ ਲਾਲਪੁਰਾ ਵਿਧਾਇਕ ਹੈ ਬਸ। ਜੀ, ਜੇਕਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਸਮੇਤ ਕੁਝ ਹੋਰ ਅਫਸਰ ਨੇ, ਉਹਨਾਂ ਨੂੰ ਜੁਰਮਾਨਾ ਹੋਇਆ ਜੀ। ਜੁਰਮਾਨਾ ਕਿਸ ਮਾਮਲੇ ਦੇ ਵਿੱਚ ਹੋਇਆ ਤੇ ਜਿਹੜੇ ਮਾਮਲੇ 'ਚ ਜੁਰਮਾਨਾ ਹੋਇਆ, ਕੀ ਉਧਰ ਹੁਣ ਕੰਨ ਧਰਨਗੇ ਇਹ? ਦੇਖੋ, ਇਸ ਸਰਕਾਰ ਦੇ ਵਿੱਚ ਪੁਲਿਸ, ਮੈਂ ਅੱਗੇ ਕਹਿਣਾ ਹੁੰਦਾ ਕਿ ਮਜ਼ਾਕ ਬਣ ਕੇ ਰਹਿ ਗਈ ਆ। ਤੁਸੀਂ ਦੇਖੋ, ਚਾਹੇ ਲਾਰੈਂਸ ਬਿਸ਼ਨੋਈ ਦਾ ਮਾਮਲਾ ਹੋਵੇ ਜਾਂ ਹੋਰ ਇਸ ਤਰ੍ਹਾਂ ਦੇ ਮਾਮਲੇ, ਕਿੰਨੀ ਵਾਰੀ ਹੋਇਆ ਕਿ ਸਾਡੇ ਡੀਜੀਪੀ ਸਾਹਿਬ ਨੂੰ ਜਾਂ ਸਾਡੇ ਏਡੀਜੀਪੀ ਸਾਹਿਬ ਨੂੰ ਕਿਸੇ ਨੂੰ ਕੋਰਟ ਦੇ ਵਿੱਚ ਖਲੋਣਾ ਪਵੇ ਤੇ ਬਹੁਤ ਕੋਰਟ ਸਖਤਾਈ ਦੇ ਨਾਲ ਪੇਸ਼ ਆਵੇ। ਤਾਂ ਪੁਲਿਸ ਹੈ ਨਾ, ਪੁਲਿਸ ਕਿਸੇ ਵੀ ਸਟੇਟ ਦੀ ਹੈ, ਜੇ ਉਹ ਮਾੜਾ ਕਰਦੀ ਹੈ, ਚੰਗਾ ਕਰਦੀ ਹੈ, ਜੇ ਉਹਦੀ ਬੇਇੱਜ਼ਤੀ ਹੁੰਦੀ ਹੈ, ਇੱਜ਼ਤ ਬਣਦੀ ਹੈ, ਤਾਂ ਉਹ ਪੁਲਿਸ ਸਟੇਟ ਦੇ ਨਾਲ ਹੀ ਜੁੜਦੀ ਹੈ। ਜੀ, ਪਰ ਪਤਾ ਨਹੀਂ ਕਿਉਂ ਇੱਥੇ ਤੇ ਕੋਈ ਇਸ ਗੱਲ ਨੂੰ ਗੌਲਦਾ ਹੀ ਨਹੀਂ ਕਿ ਪੁਲਿਸ ਦਾ ਬਈ ਹਾਲ ਕੀ ਬਣ ਗਿਆ ਇਸ ਸਰਕਾਰ ਦੇ ਵਿੱਚ। ਬਹੁਤ ਹੀ ਮੈਂ ਕਹੂੰਗਾ ਕਿ ਆਮ ਗੱਲ ਹੋ ਗਈ ਆ ਕਿ ਹੁਣ ਇਸੇ ਤਰ੍ਹਾਂ ਦੀਆਂ ਝਾੜਾਂ ਫਿਟਕਾਰਾਂ ਸਹਿੰਦਿਆਂ ਹਾਲ ਠੀਕ ਉਸ ਬੱਚੇ ਵਰਗਾ ਬਣ ਗਿਆ ਜਿਹਨੇ ਧਾਰੀ ਆ ਕਿ ਬਈ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਪਤਾ ਨਹੀਂ ਟੀਚਰਾਂ ਤੋਂ ਕਿੰਨਾ ਕੁਝ ਸੁਣਨਾ ਪੈਣਾ। ਇਹ ਮੇਰੀ ਰੂਟੀਨ ਦਾ ਹਿੱਸਾ ਵੀ, ਕੀ ਲੋੜ ਆ ਪੜ੍ਹਨ ਲਿਖਣ ਦੀ, ਬਸ ਚੱਲਣ ਦਿਓ ਜਿੱਦਾਂ ਚੱਲਦਾ, ਦਿਨ ਕੱਟੀਆਂ ਕਰੋ। ਜੀ, ਤਾਂ ਗੱਲ ਇਹ ਹੈ ਕਿ ਤੇਰੀ ਨਗਰੀ ਦੇ ਵਿੱਚ ਜੂਨ ਗੁਜ਼ਾਰਾ ਕਰਦੇ ਆ ਸੱਜਣਾ, ਬਸ ਉਹ ਹਾਲਤ ਬਣ ਜਾਂਦੀ ਆ। ਦਰਅਸਲ ਮਸਲਾ ਕੀ ਸੀਗਾ ਕਿ ਜਿਹੜੇ ਆਪਣੇ ਇੱਥੇ ਚੱਲਦੇ ਨੇ ਵਹੀਕਲ, ਜਿਨ੍ਹਾਂ ਨੂੰ ਆਪਾਂ ਮੋਡੀਫਾਈਡ ਵਹੀਕਲ ਕਹਿੰਦੇ ਆ, ਜੀ, ਇਹਨਾਂ ਤੇ ਕਾਰਵਾਈ ਕਰਨ ਦੀ ਲਾਪਰਵਾਹੀ ਸੀ। ਕੋਰਟ ਨੇ ਆਰਡਰ ਕੀਤਾ ਸੀਗਾ, ਅਦਾਲਤ ਨੇ ਮਤਲਬ ਕੀ ਕਿਹਾ ਸੀਗਾ, ਇਹ ਆਖਿਆ ਸੀਗਾ ਕਿ ਦੇਖੋ ਬਈ ਤੁਸੀਂ ਇਹ ਜਿਹੜੇ ਮੋਡੀਫਾਈ ਵਹੀਕਲ ਆ ਇਹਨਾਂ ਤੇ ਕਾਰਵਾਈ ਕਰੋ, ਠੀਕ ਹੈ ਜੀ। ਕਾਰਵਾਈ ਕਰਕੇ ਤੇ ਫਿਰ ਤੁਸੀਂ ਬਈ ਸਾਨੂੰ ਦੱਸੋ। ਇਹਨਾਂ ਨੇ ਯਾਨੀ ਅਦਾਲਤ ਆ ਜਿਹੜਾ ਅੱਜ ਬਈ ਗੁੱਸਾ ਸੀ ਉਹ ਇਸ ਕਰਕੇ ਨਿਕਲਿਆ ਜੀ, ਕਿ ਅਧਿਕਾਰੀਆਂ ਦਾ ਰਵੱਈਆ ਜਿਹੜਾ ਉਹ ਜੁਡੀਸ਼ਰੀ ਦੇ ਹੁਕਮਾਂ ਦੇ ਪ੍ਰਤੀ ਲਗਾਤਾਰ ਤੇ ਜਾਣ ਬੁੱਝ ਕੇ ਅਵਗਿਆ ਨੂੰ ਦਰਸਾਉਂਦਾ ਹੈ। ਜੀ, ਠੀਕ ਹੈ ਨਾ ਜੀ। ਉਹਨਾਂ ਨੇ ਇਹ ਹੁਕਮ ਸ਼ਹੀਦ ਭਗਤ ਸਿੰਘ ਮਿਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਦਾਇਰ ਅਵਗਿਆ ਮਾਮਲੇ ਤੇ ਸੁਣਵਾਈ ਕਰਦਿਆਂ ਆਰਡਰ ਕੀਤਾ। ਇਹ ਅਵਗਿਆ ਪਟੀਸ਼ਨ ਜਿਹੜੀ ਸੀ 20 ਸਤੰਬਰ 23 ਨੂੰ ਉਸ ਹੁਕਮ ਦੇ ਉਲੰਘਣ ਨਾਲ ਸੰਬੰਧਿਤ ਹੈ, ਜਿਹਦੇ ਵਿੱਚ ਹਾਈ ਕੋਰਟ ਨੇ ਮੋਟਰ ਵਹੀਕਲ ਐਕਟ 1988 ਦੇ ਤਹਿਤ ਨਜਾਇਜ਼ ਰੂਪ ਨਾਲ ਜੋ ਮੋਡੀਫਾਈਡ ਵਹੀਕਲ ਹੁੰਦੇ ਆ, ਇਹਨਾਂ ਤੇ ਤੁਰੰਤ ਪ੍ਰਭਾਵ ਦੇ ਨਾਲ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ। ਜੀ, ਹੁਣ ਵੇਖੋ ਗੱਲ ਕੀ ਆ ਕਿ ਇੱਥੇ ਇੰਨੇ ਮੋਡੀਫਾਈ ਵਹੀਕਲ ਆ ਕਿ ਤੁਸੀਂ ਹਿਸਾਬ ਲਾ ਲਓ ਮੋਟਰਸਾਈਕਲਾਂ ਦੇ ਰੇੜੇ ਬਣਾ ਕੇ ਉੱਤੇ ਸਰੀਏ ਲੱਦੇ ਹੋਏ ਨੇ, ਘੜੁੱਕਿਆਂ ਤੇ ਸਰੀਏ। ਕਿੰਨੇ ਮੁੰਡੇ, ਆ ਤੁਹਾਨੂੰ ਯਾਦ ਹੋਣਾ ਹੈ
ਕਿ ਸ਼ਾਇਦ ਆ ਰਹੇ ਸੀਗੇ ਮੁੰਡੇ ਅੰਮ੍ਰਿਤਸਰ, ਜੀ ਤੇ ਉਹ ਤੁਹਾਨੂੰ ਯਾਦ ਹੀ ਹੈ ਨਾ ਕਿ ਉਹ ਵੱਜੇ ਆ ਕਾਰ ਦੇ ਵਿੱਚ, ਤੇ ਅਗਲੇ ਦੋਏ ਜੀ ਤਾਂ ਥਾਂ ਹੀ ਮਰ ਗਏ ਸੀ, ਸਰਗੀ ਉਹਨਾਂ ਦੇ ਆਰ ਪਾਰ ਹੋ ਗਿਆ ਸੀ। ਇਹ ਥੋੜੇ ਦਿਨ ਪਹਿਲਾਂ ਦੀ ਗੱਲ ਹੈ, ਤੜਕੇ ਕਿਤੇ ਜੀ ਪਾਰਟੀ ਪਾ ਰਹੇ ਸੀ। ਦਾ ਕਾਰਨ ਕਿ ਖੁੱਲੇ ਟਰਾਲੇ ਦੇ ਵਿੱਚ ਸਰੀਏ ਲੱਦੇ ਸਨ, ਅੱਗੋਂ ਬ੍ਰੇਕ ਪਈ, ਜੀ ਉਹ ਡਿਸਟੈਂਸ ਜਿਹੜੀ ਉਹਨਾਂ ਨੂੰ ਲੋੜੀਂਦੀ ਜਾਂ ਚਾਹੀਦੀ ਸੀ ਉਹ ਨਹੀਂ ਸਨ ਰੱਖ ਸਕੇ, ਤੇ ਉਹ ਸਰੀਏ ਗੱਡੀ ਦੇ ਆਰ ਪਾਰ ਹੋ ਗਏ ਕਾਰ ਦੇ। ਜੀ ਮੋਡੀਫਾਈ ਟਰੈਕਟਰਾਂ ਤੇ ਵੱਡੇ ਵੱਡੇ ਸਪੀਕਰ ਨੇ ਸਰ, ਜੀ ਉਹ ਵੀ ਮੋਡੀਫਾਈ ਨੇ, ਆੜੇ ਆੜੇ ਮਤਲਬ ਕਿ ਰੱਖੇ ਹੋਏ ਨੇ। ਯਾਨੀ ਮੋਡੀਫਿਕੇਸ਼ਨ ਜੇ ਤੁਸੀਂ ਵੇਖੋਗੇ ਮੋਟਰਸਾਈਕਲਾਂ ਦੇ ਹੋਰ ਹੀ ਕੁਝ ਬਣਾ ਰੱਖੇ ਲੋਕਾਂ ਨੇ, ਹਰੇਕ ਜਗ੍ਹਾ ਤੇ ਕਾਰਾਂ ਤੁਸੀਂ ਦੇਖ ਲਓ, ਜੀਪਾਂ ਤੁਸੀਂ ਦੇਖ ਲਓ, ਤੇ ਜਿਵੇਂ ਮੈਂ ਕਿਹਾ ਜੁਗਾੜੂ ਤੇ ਵਾਧੂ ਤੁਹਾਨੂੰ ਮਿਲ ਜਾਣਗੇ, ਕਮਰਸ਼ੀਅਲੀ ਉਹਨਾਂ ਤੇ ਕੰਮ ਕੀਤਾ ਜਾ ਰਿਹਾ। ਹਾਲਾਂਕਿ ਜੀ ਗਰੀਬਾਂ ਨੂੰ ਵੇਖ ਕੇ ਕਈ ਵਾਰ ਜਦੋਂ ਪਰਿਵਾਰ ਲੱਦੀ ਜਾਂਦੇ ਆ, ਤਰਸ ਵੀ ਆਉਂਦਾ ਕਿ ਇਹਨਾਂ ਦੇ ਕੋਲ ਲੈ ਦੇ ਕੇ ਕੋਈ ਟੁੱਟਾ ਜਿਹਾ ਇੱਕ ਮੋਟਰਸਾਈਕਲ ਹੀ ਆਵਾਜਾਈ ਵਾਸਤੇ, ਹੋਰ ਹੈ ਵੀ ਕੀ ਆ। ਪਰ ਹੁਣ ਜਗਾੜੂ ਚੀਜ਼ਾਂ ਤੇ ਜਗਾੜੂ ਨੇ, ਹਾਦਸੇ ਜੀ ਵੀ ਜੀ ਹੁੰਦੇ ਆ। ਤਾਂ ਗੱਲ ਇਹ ਆ ਕਿ ਉਹ ਜਿਹੜਾ ਆਰਡਰ ਪਾਸ ਕੀਤਾ ਸੀ ਉਸ ਆਰਡਰ ਨੂੰ ਇਹਨਾਂ ਨੇ ਨਹੀਂ ਮੰਨਿਆ, ਤੇ ਫਿਰ ਉਸ ਤੋਂ ਬਾਅਦ ਕੁਛ ਤੇ ਜਿਹੜੇ ਹੈਗੇ ਸੀਗੇ ਅਧਿਕਾਰੀ, ਜਿਨ੍ਹਾਂ ਦੇ ਵਿੱਚ ਤੁਸੀਂ ਦੇਖੋ ਮਨੀਸ਼ ਕੁਮਾਰ ਆ IAS ਨੇ, ਤੇ ਜਤਿੰਦਰ ਜੋਰਵਾਲ, ਇਹ ਦੋਨੇ ਜੀ IAS ਆ, ਤਾਂ ਇਹਨਾਂ ਤੇ ਕਾਰਵਾਈ ਦੇ ਹੁਕਮ ਵੀ ਹੋਏ ਆ ਕਿ ਭਾਈ ਦੋਵੇਂ ਜਿਹੜੇ ਅਧਿਕਾਰੀ ਆ, ਠੀਕ ਹੈ ਨਾ ਜੀ, ਇਹ 1 ਲੱਖ ਰੁਪਈਆ ਜੁਰਮਾਨਾ ਜਿਹੜੇ ਆ ਉਹ ਦੇਣਗੇ, ਤੇ ਇਸ ਤੋਂ ਇਲਾਵਾ 27 ਨਵੰਬਰ ਨੂੰ ਸੁਣਵਾਈ ਹੋਏਗੀ। ਯਾਨੀ ਇਹਦੇ ਵਿੱਚ ਸਾਰਿਆਂ ਨੂੰ ਚੰਗੀ ਤਰ੍ਹਾਂ ਰਗੜਿਆ ਹੈ ਮਾਨਯੋਗ ਹਾਈ ਕੋਰਟ ਨੇ ਜੀ। ਜੀ ਉਧਰ ਅਗਲੀ ਖਬਰ ਜੇਕਰ ਕਰੀਏ ਤਾਂ ਉਧਰ ਮੁਹੰਮਦ ਮੁਸਤਫਾ ਦੇ ਮੁੰਡੇ ਦਾ ਮੋਬਾਈਲ ਕਬਜ਼ੇ ਵਿੱਚ ਲਿਆ ਹੈ ਜੀ। ਹਾਂਜੀ ਵੇਖੋ, ਪਹਿਲਾਂ ਡਾਇਰੀ ਦੀ ਖਬਰ ਆ ਰਹੀ ਸੀ ਕਿ ਮੁਹੰਮਦ ਮੁਸਤਫਾ ਦੇ ਮੁੰਡੇ ਦੀ ਡਾਇਰੀ ਜਿਹੜੀ ਆ ਉਹ ਮਿਲੀ ਆ। ਕੁਝ ਗੱਲਾਂ ਵੀ ਜਿਹੜੀਆਂ ਨੇ ਉਹ ਕੁਝ ਅਖਬਾਰਾਂ ਨੇ ਲਿਖੀਆਂ ਨੇ ਕਿ ਆ ਗੱਲਾਂ ਡਾਇਰੀ ਦੇ ਵਿੱਚ ਦਰਜ ਆ, ਪਰ ਮੈਂ ਜਦੋਂ ਤੱਕ ਪੰਨੇ ਨਹੀਂ ਛਾਪਣ ਡਾਇਰੀ ਦੇ ਕਿਸੇ ਵੀ ਅਖਬਾਰ ਦੇ ਵਿੱਚ, ਮੈਂ ਉਹਨਾਂ ਨੂੰ ਸਹੀ ਕਹੋ ਤਾਂ ਤਸਦੀਕ ਨਹੀਂ ਮੰਨਦਾ। ਜਦੋਂ ਸੋਰਸਸ ਦੇ ਹਵਾਲੇ ਨਾਲ ਕੋਈ ਚੀਜ਼ ਲਿਖੀ ਜਾਂਦੀ ਹੈ ਤਾਂ ਆਪਾਂ ਉਹ ਮੰਨ ਕੇ ਚੱਲੋ ਕਿ ਕਿਸੇ ਸੋਰਸਸ ਦੇ ਜ਼ਰੀਏ ਆਈ ਜਾਣਕਾਰੀ ਜਿਹੜੀ ਹੈ ਉਹ ਆਪਾਂ ਸਿਰਫ ਆਡੀਅנס ਨੂੰ ਉਸ ਲਿਹਾਜ਼ ਨਾਲ ਹੀ ਪੇਸ਼ ਕਰੀਏ, ਡਿਲੀਵਰ ਕਰੀਏ ਤੇ ਬਿਹਤਰ ਹੋਏਗਾ। ਤੇ ਜੇ ਮੋਬਾਈਲ ਹੁਣ ਕਬਜ਼ੇ 'ਚ ਲਿਆ ਤਾਂ ਇਹਦਾ ਮਤਲਬ ਇਹ ਆ ਕਿ ਹੁਣ ਉਹਦੇ ਜਿਹੜੇ ਗੈਜਟ ਨੇ ਉਹ ਖੋਲੇ ਜਾਣਗੇ, ਕਿਉਂਕਿ ਦੇਖੋ ਜਿਹੜੀ ਪਹਿਲੀ ਵੀਡੀਓ ਜਿਹਦੇ ਤੋਂ ਬਾਅਦ ਇਹਨਾਂ ਦੀ ਮਿੱਟੀ ਪਲੀਤ ਹੋ ਗਈ, ਉਹ ਵੀਡੀਓ ਤਾਂ ਮੋਬਾਈਲ 'ਚੋਂ ਬਣੀ ਆ ਨਾ ਗੁਰਪ੍ਰੀਤ ਜੀ, ਉਹਦੇ ਤੋਂ ਹੀ ਜੀ ਪਤਾ ਲੱਗਣਾ ਹੈ ਨਾ ਕਿ ਵਾਕਿਆ ਇਸ ਵੀਡੀਓ ਦਾ ਨਿਰਮਾਣ ਇਸ ਮੋਬਾਈਲ 'ਚੋਂ ਹੋਇਆ। ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਂਦਾ ਹੈ ਨਾ। ਜੀ ਜੀ ਆਪਾਂ ਗੱਲਬਾਤ ਰਿਕਾਰਡ ਕਰ ਰਹੇ ਹਾਂ, ਜਾਂ ਗੱਲਬਾਤ ਆਪਾਂ ਲਾਈਵ ਕਰ ਰਹੇ ਹਾਂ, ਜਾਂ ਆਪਾਂ ਕੋਈ ਵੀਡੀਓ ਬਣਾ ਕੇ ਆਉਣ ਵਾਲੇ ਦਿਨਾਂ 'ਚ ਪਾਉਣੀ ਆ, ਤਾਂ ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿੱਥੋਂ ਪਈ ਆ, ਕੀ ਜੀ ਪ੍ਰਾਪਰਟੀ ਹੈ ਦੀ, ਫਾਈਲ ਦੀ, ਸਭ ਕੁਝ ਆ ਜਾਂਦਾ। ਤੁਸੀਂ ਤੇ ਟੈਕਨੀਕਲੀ ਬੜੇ ਸਾਊਂਡ ਮੁੰਡੇ ਹੋ, ਤੁਹਾਨੂੰ ਤਾਂ ਪਤਾ ਹੀ ਹੈ ਹਰੇਕ ਚੀਜ਼ ਜੀ ਜਿਹੜੀ ਹੈ ਉਹ ਇਦਾਂ ਆ ਜਾਂਦੀ ਹੈ। ਤਾਂ ਇਲੈਕਟ੍ਰੋਨਿਕ ਐਵੀਡੈਂਸ ਅੱਜ ਕੱਲ ਇਦਾਂ ਹੀ ਕਲੈਕਟ ਕੀਤੇ ਜਾਂਦੇ ਨੇ। ਤੇ ਬਹਰਹਾਲ ਇੱਕ ਚੀਜ਼ ਹੋਰ ਜਿਹੜੀ ਹੁਣ ਵੇਖਣ ਵਾਲੀ ਆ, ਮੈਨੂੰ ਇੱਕ ਆਪਦੇ ਸੋਰਸ ਨੇ ਦੱਸਿਆ, ਉਹ ਕਹਿੰਦੇ ਕਿ ਦੇਖੋ ਇਹਨਾਂ ਦੇ ਘਰ 'ਚ ਪੁਰਾਣੇ ਨੌਕਰ ਜੀ ਜਾਂ ਮੁਲਾਜ਼ਮਤ ਕਰਦੇ, ਖਾਸ ਤੌਰ ਤੇ ਇਹਨਾਂ ਦੇ ਗਨਮੈਨ, ਵੀ ਜੀ ਉਹਨਾਂ ਨੂੰ ਵੀ ਇਨਵੈਸਟੀਗੇਸ਼ਨ 'ਚ ਸ਼ਾਮਲ ਕੀਤਾ ਜਾ ਸਕਦਾ। ਹੁਣ ਤੁਹਾਨੂੰ ਪਤਾ ਹੈ ਨਾ, ਤੁਹਾਡੇ ਘਰ ਦੇ ਵਿੱਚ ਕੋਈ ਤੁਹਾਡੀ ਕੰਮ ਵਾਲੀ ਆ, ਕੰਮ ਵਾਲਾ ਹੈ, ਪੁਰਾਣਾ ਨੌਕਰ ਹੈ, ਕੋਈ ਤੁਹਾਡਾ ਸਿਕਿਉਰਿਟੀ ਗਾਰਡ ਹੈ, ਗਨਮੈਨ ਹੈ, ਜੀ ਉਹ ਤੁਹਾਡੇ ਘਰ ਦੀ ਸਾਰੀ ਹਕੀਕਤ ਜਾਣਦਾ ਹੁੰਦਾ ਹੈ। ਪਰ ਹੂੰ ਤੁਹਾਨੂੰ ਪਤਾ ਹੈ ਨਾ, ਜਿਹੜੇ ਗਰੀਬ ਹੁੰਦੇ ਨੇ ਇਹ ਵਫਾਦਾਰ ਬਹੁਤ ਹੁੰਦੇ ਆ, ਨਮਕ ਹਰਾਮੀ ਨਹੀਂ ਕਰਦੇ, ਬਹੁਤ ਵੱਡੀਆਂ ਵੱਡੀਆਂ ਗੱਲਾਂ ਵੱਡੇ ਵੱਡੇ ਘਰਾਂ ਦੀਆਂ ਪਤਾ ਹੁੰਦੀਆਂ ਨੇ, ਜੀ ਪਰ ਏਜੰਸੀਆਂ ਤੇ ਪੁੱਛ ਸਕਦੀਆਂ ਨੇ ਨਾ, ਹੂੰ ਉਹਨਾਂ ਦਾ ਤੌਰ ਤਰੀਕਾ ਵੀ ਹੁੰਦਾ। ਤਾਂ ਖੈਰ ਇਹ ਹੁਣ ਵੇਖਣਾ ਹੋਏਗਾ ਮੁਹੰਮਦ ਮੁਸਤਫਾ ਬਈ ਕਿਵੇਂ ਇਸ ਜਾਂਚ ਵਾਲੀ ਨਦੀ ਨੂੰ ਤਰਦੇ ਆ, ਕਿਉਂਕਿ ਇਸ ਨਦੀ ਦੇ ਵਿੱਚ ਨਾ ਹੁਣ ਮੁਸ਼ਕਲ ਇਹ ਆ ਕਿ ਕਿਨਾਰੇ ਦੂਰ ਨੇ। ਕਿਉਂ? ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਹਰਿਆਣੇ 'ਚ,
ਜੀ ਪੰਚਕੂਲਾ 'ਚ ਕੇਸ ਹੈ, SIT ਉਹਨਾਂ ਦੀ ਆ। ਭਾਜਪਾ ਇੱਥੇ 27 ਵਾਸਤੇ ਜ਼ਮੀਨ ਤਲਾਸ਼ ਰਹੀ ਹੈ। ਜੀ ਮਲੇਰਕੋਟਲੇ ਉਹਨਾਂ ਦੇ ਕੋਲ ਇੱਕ ਮੁਸਲਿਮ ਪਰਿਵਾਰ ਵੀ ਹੋ ਸਕਦਾ ਹੈ ਜੀ। ਉਹਦਾ ਤੇ ਤੁਹਾਨੂੰ ਪਤਾ ਹੈ ਮੁਸਲਿਮ ਨੂੰ ਅੱਜ ਕੱਲ੍ਹ ਬਹੁਤ ਟਿਕਟ ਘੱਟ ਮਿਲਦੀ ਹੈ, ਪਰ ਮਲੇਰਕੋਟਲੇ 'ਚ ਅਕਸਰ ਟਿਕਟ ਮੁਸਲਿਮ ਭਾਈਚਾਰੇ ਨੂੰ ਜਾਂਦੀ ਹੈ ਤੇ ਜੀ ਜਿੱਤਦਾ ਵੀ ਮੁਸਲਿਮ ਭਾਈਚਾਰੇ ਤੋਂ। ਸਾਡੇ ਵਾਸਤੇ ਮਾਣ ਦੀ ਗੱਲ ਹੈ। ਜੀ ਤਾਂ ਇਸ ਵਾਸਤੇ ਇਸ ਲਿਹਾਜ਼ ਦੇ ਨਾਲ ਹੁਣ ਦੇਖਣਾ ਪਵੇਗਾ। ਬਾਕੀ ਇੱਕ ਮੈਂ ਚਲੋ ਮੁਹੰਮਦ ਮੁਸਤਫਾ ਦੀਆਂ ਗੱਲਾਂ ਬਹੁਤ ਕੀਤੀਆਂ, ਇੱਕ ਮੈਂ ਆ ਥੋੜਾ ਸਮਾਂ ਪਹਿਲਾਂ ਵੀਡੀਓ ਛੋਟਾ ਜਿਹਾ ਦੇਖਣ ਡਿਆ ਹਾਂ ਜਿਹਦੇ 'ਚ ਜੀ ਅਕੀਲ ਦਾ ਮੁੰਡਾ ਯਾਨੀ ਮਰਨ ਵਾਲੇ ਮੁੰਡੇ ਦਾ ਪੁੱਤਰ ਆ, ਛੋਟਾ ਜਿਹਾ ਲਾ ਜੀ ਲਓ ਕੋਈ 7 ਸਾਲ ਦਾ ਹੋਣਾ ਹੈ। ਉਹਨੂੰ ਇੱਕ ਵਿਅਕਤੀ ਨੇ ਚੁੱਕਿਆ ਤੇ ਮੁਹੰਮਦ ਮੁਸਤਫਾ ਨੂੰ ਦੱਸ ਰਿਹਾ ਕਿ ਤੇਰੇ ਪਾਪਾ ਨੂੰ ਅੱਲਾ ਨੇ ਬੁਲਾ ਲਿਆ, ਤੇ ਉਹ ਅੱਗੋਂ ਯੈਸ ਦੇ ਵਿੱਚ, ਹਾਂ ਦੇ ਵਿੱਚ ਸਿਰ ਹਿਲਾ ਰਿਹਾ। ਸੱਚਮੁੱਚ ਇਦਾਂ ਕਿਸੇ ਦਾ ਬਾਪ ਤੁਰ ਜਾਣਾ ਉਸ ਬੱਚੇ ਵੱਲ ਵੇਖ ਕੇ, ਸੱਚੀ ਮੈਨੂੰ ਗੁਰਪ੍ਰੀਤ ਜੀ ਬਹੁਤ ਮਤਲਬ ਕਹਿ ਸਕਦਾ ਕਿ ਬੜਾ ਦਰਦ ਮਹਿਸੂਸ ਹੋਇਆ ਕਿ ਇਹ ਬੱਚੇ ਨੂੰ ਹੁਣ ਤਾ ਉਮਰ ਆਪਦੇ ਪਿਓ ਦਾ ਸਾਇਆ ਤੇ ਨਸੀਬ ਨਹੀਂ ਹੋਣਾ। ਜੀ ਅਗਲੀ ਖਬਰ ਦੇ ਵੱਲ ਜੇਕਰ ਵਧੀਏ ਤਾਂ ਉਧਰ ਵਿਚੋਲਾ ਕ੍ਰਿਸ਼ਨ ਨੂੰ ਰਿਮਾਂਡ ਤੇ ਲਿਆ ਜਾ ਸਕਦਾ ਹੈ ਜੀ। ਹਾਂਜੀ, ਕ੍ਰਿਸ਼ਨ ਸ਼ਾਰਦਾ ਜੀ ਇਹਦਾ ਵੇਖੋ ਹੁਣ ਬਈ CBI ਵਾਲਿਆਂ ਦਾ ਕਿੰਨੇ ਦਿਨ ਦਾ ਰਿਮਾਂਡ ਹੁੰਦਾ। ਗੱਲ ਤੇ ਇਹ ਆ ਕਿ CBI ਨੇ 12 ਦਿਨ ਦਾ ਰਿਮਾਂਡ ਸ਼ਾਇਦ ਕੱਲ ਕੋਰਟ ਦੇ ਵਿੱਚ ਜਾ ਕੇ ਮੰਗਿਆ ਸੀ। ਅੱਜ ਹੁਣ ਅਪਡੇਸ਼ਨ ਮੇਰੇ ਕੋਲ ਹੈ ਨਹੀਂ, ਤੁਸੀਂ ਚੈੱਕ ਕਰ ਸਕਦੇ ਹੋ ਕਿ ਕੀ ਕ੍ਰਿਸ਼ਨੂ ਸ਼ਾਰਦਾ ਦਾ ਰਿਮਾਂਡ ਹਾਸਲ ਹੋ ਗਿਆ ਕਿ ਨਹੀਂ, ਹੋਇਆ ਤਾਂ ਕਿੰਨੇ ਦਿਨ ਦਾ। ਪਰ ਕੱਲ 12 ਦਿਨ ਦੀ ਐਪਲੀਕੇਸ਼ਨ ਇਹਨਾਂ ਨੇ ਫਾਈਲ ਕਰ ਦਿੱਤੀ ਸੀ, 12 ਦਿਨ ਦੀ, ਕਿ 12 ਦਿਨ ਦਾ ਰਿਮਾਂਡ ਜਿਹੜਾ ਸਾਨੂੰ ਚਾਹੀਦਾ। ਹੁਣ ਵੇਖੋ ਕ੍ਰਿਸ਼ਨੂ ਸ਼ਾਰਦਾ ਨੂੰ ਰਿਮਾਂਡ ਤੇ ਜੇ 12 ਦਿਨ ਜਾਂ 12 ਦਿਨ ਵੀ ਛੱਡੋ, 12 ਘੰਟੇ ਕਿਤੇ ਚੰਗੇ ਕਿਸੇ ਅਫਸਰ ਦੇ ਹੱਥੇ ਚੜ ਜਾਵੇ ਨਾ ਬੰਦਾ, ਤੇ ਸਮਝ ਲਓ ਵੀ ਆਂਦੇ ਹੁੰਦੇ ਨਾ ਕਿ 12 ਘੜੀਆਂ ਦਾ ਕੀ ਕਹਿੰਦੇ ਹੁੰਦੇ, 2 ਘੜੀਆਂ ਦਾ ਘੁੱਸਿਆ ਕਹਿੰਦੇ ਕਿ 12 ਕੋਹ ਤੇ ਜਾ ਪੈਂਦਾ, ਕੁਛ ਏਦਾਂ ਦੀ ਕਹਾਵਤ ਬੋਲਦੇ ਹੁੰਦੇ ਆ ਜੀ ਬਈ। ਉਹ ਫਿਰ ਕਹਾਣੀ ਸਭ ਸੱਚ ਵੀ ਹੋ ਜਾਂਦੀ ਆ। ਤਾਂ ਮਤਲਬ ਇਹ ਆ ਕਿ ਕ੍ਰਿਸ਼ਨੂ ਸ਼ਾਰਦਾ ਤੇ ਹੁਣ ਸਾਰਿਆਂ ਦੀ ਨਿਗਾਹ ਕਿ ਕੀ ਇਸ ਨੂੰ ਸਰਕਾਰੀ ਗਵਾਹ ਬਣਾਇਆ ਜਾਊਗਾ ਜੀ ਜਾਂ ਇਹਨੂੰ ਜਾਂਚ ਪੜਤਾਲ ਦੇ ਵਿੱਚੋਂ ਗੁਜ਼ਾਰ ਕੇ ਤੇ ਰਿੜਕ ਕੇ ਇਹਦੇ ਤੋਂ ਕੋਈ ਨਾ ਕੋਈ ਰਾਜ਼ ਖੁਲਵਾਇਆ ਜਾਏਗਾ ਤੇ ਉਸ ਤੋਂ ਬਾਅਦ ਫਿਰ ਗੱਲ ਅੱਗੇ ਤੋਰੀ ਜਾਊਗੀ। ਦੇਖੋ ਜੇ ਤਾਂ ਗੁਰਪ੍ਰੀਤ ਜੀ CBI ਚਾਹੇ ਜੀ ਤੇ ਇੱਥੇ ਪੰਜਾਬ ਦੇ ਵਿੱਚ ਇਸ ਕੇਸ ਤੋਂ ਬਾਅਦ ਹੀ ਇੰਨਾ ਖਲਾਰਾ ਪਾ ਦੇਗੀ ਨਾ ਕਿ ਗੱਲਾਂ ਹੀ ਛੱਡ ਦੇ। ਮਤਲਬ ਇਹਦੇ ਵਿੱਚ ਟੈਕਸ ਚੋਰੀ ਆ ਬਹੁਤ ਵੱਡੇ ਪੱਧਰ ਤੇ, ਸਕ੍ਰੈਪ ਦੇ ਕਾਰੋਬਾਰ 'ਚ ਇਹਦੇ 'ਚ ਬਹੁਤ ਵੱਡੀ ਠੱਗੀ ਆ। ਕਈ ਵਪਾਰੀਆਂ ਦੇ ਨਾਲ ਜਿਹੜੇ ਭਾਸਰ ਕਹਿ ਲਓ, ਇਸ ਤਰ੍ਹਾਂ ਦੇ ਬੰਦੇ ਆ ਜਿਹੜੇ ਦਲਾਲ, ਉਹਨਾਂ ਨੇ ਠੱਗੀਆਂ ਮਾਰੀਆਂ, ਉਹ ਲਾ ਲਓ। ਵਿੱਚ ਰਸੂਖਦਾਰਾਂ ਦਾ ਇਹਦੇ 'ਚ ਹਿੱਸਾ ਪੱਤੀ ਆ, ਇਹਦੇ 'ਚ ਪੁਲਿਸ ਵਾਲਿਆਂ ਦਾ ਹਿੱਸਾ ਪੱਤੀ ਆ, ਇਹਦੇ 'ਚ ਟੈਕਸੀਏਸ਼ਨ ਦੇ ਜਿਹੜੇ ਹੈਗੇ ਨੇ ਅਧਿਕਾਰੀ ਉਹ ਖਾਂਦੇ ਪੀਂਦੇ ਆ। ਸਕ੍ਰੈਪ ਦਾ ਕਾਰੋਬਾਰ ਬਹੁਤ ਜ਼ਿਆਦਾ ਮੰਡੀ ਗੋਬਿੰਦਗੜ੍ਹ ਦੇ ਵਿੱਚ। ਆਕਾਸ਼ ਬੱਤਾ ਤੇ ਵਕੀਲ ਮੱਲਣ, ਤੁਸੀਂ ਦੇਖੋ ਕਿ ਅੱਜ ਇੰਟਰਵਿਊਜ਼ ਦੇ ਵਿੱਚ ਕਿਵੇਂ ਇੱਕ ਦੂਜੇ ਤੇ ਸੁੱਟ ਰਹੇ ਨੇ, ਕਿਵੇਂ ਇੱਕ ਦੂਜੇ ਨੂੰ ਕੁੱਦ ਕੇ ਪੈ ਰਹੇ, ਕਿਉਂਕਿ ਆਕਾਸ਼ ਬੱਤਾ ਜਿਹੜਾ ਸ਼ਿਕਾਇਤ ਕਰਤਾ ਉਹਦਾ ਭਾਜਪਾ ਦੇ ਨਾਲ ਲਿੰਕ ਵੀ, ਪਲੱਸ ਉਹਦੇ ਤੇ ਆਪਣੇ ਤੇ ਵੀ ਮੁਕੱਦਮੇ ਤੇ ਭਾਸਰ ਦਾ ਕੰਮ ਕਰਦਾ ਕਥਿਤ ਤੌਰ ਤੇ। ਯਾਨੀ ਇਸ ਤਰ੍ਹਾਂ ਇਹ ਮਾਮਲਾ ਬਹੁਤ ਗੁੰਝਲਦਾਰ ਹੈ। ਜੇ ਤੇ CBI ਨੇ ਅੱਗੇ ਤੋਰਨਾ ਹੈ, ਜਿਹਦਾ ਇਮਕਾਨ ਵੀ ਹੈ, ਕਿਉਂਕਿ ਸ਼ਿਕਾਇਤ ਕਰਤਾ ਉਹਨਾਂ ਦਾ ਬੜਾ ਖਾਸ ਹੋ ਗਿਆ ਨਾ, ਭਾਜਪਾ ਬੈਕਗ੍ਰਾਉਂਡ ਤੋਂ ਸ਼ਿਕਾਇਤ ਕਰਤਾ। ਨਹੀਂ ਤੇ ਆਮ ਤੌਰ ਤੇ ਦੇਖੋ ਸ਼ਿਕਾਇਤ ਕਰਤਾ ਦਾ ਖੜੇ ਰਹਿਣਾ ਵੀ ਕੇਸ ਦੇ ਵਿੱਚ ਬੜਾ ਜ਼ਰੂਰੀ ਹੈ ਨਾ ਗੁਰਪ੍ਰੀਤ ਜੀ। ਜੀ ਜੀ ਇਸ ਵਾਸਤੇ ਲੱਗਦਾ ਤੇ ਹੈ, ਪਰ ਜੇ ਇਹਨਾਂ ਨੇ ਗੱਲ ਅੱਗੇ ਤੋਰ ਲਈ, ਕ੍ਰਿਸ਼ਨੂ ਸ਼ਾਰਦਾ ਨੂੰ ਅੱਗੇ ਲਾ ਲਿਆ, ਫਰਜ਼ ਕਰੋ ਗਵਾਹ ਵੀ ਨਹੀਂ ਬਣਦਾ, ਜੇ ਅੱਗੇ ਲਾ ਲਿਆ, ਪੁੱਛਣਾ ਗਿੱਛਣਾ ਸ਼ੁਰੂ ਕਰ ਦਿੱਤਾ, ਤੇ ਇਹਦੇ ਵਿੱਚ ਕਈ ਬੰਦੇ ਜਿਹੜੇ ਉਹ ਰਗੜੇ ਜਾਣਗੇ, ਕਈ ਬੰਦੇ ਰਗੜੇ ਜਾ ਸਕਦੇ ਆ। ਤੇ ਮੈਨੂੰ ਤੇ ਇਹ ਵੀ ਜਾਣਕਾਰੀ ਮਿਲੀ ਸੀ ਬੀਤੇ ਦਿਨੀ ਕਿ ਅਸਲ ਦੇ ਵਿੱਚ ਇਸ ਗੇਮ ਦੇ ਵਿੱਚ ਇੱਕ IPS ਵੀ ਹੈ, ਯਾਨੀ HS ਭੁੱਲਰ ਦੇ ਉਲਟ ਖਲੋਤਾ, ਜਿਹਨੇ ਇਸ ਸਾਰੀ ਘੁੰਮੀ ਗੇਮ ਦੇ ਵਿੱਚ ਬੜੀ ਭੂਮਿਕਾ ਨਿਭਾਈ। ਘੁੰਮਣੀ ਭਮੀਰੀਏ ਤੂੰ ਘੁੰਮੀ ਘੁੰਮੀ ਜਾ, ਇਹ ਗੀਤ ਆਉਂਦਾ ਹੁੰਦਾ ਸੀ ਜਦੋਂ ਅਸੀਂ ਝਿਲਮਿਲ ਤਾਰੇ ਪ੍ਰੋਗਰਾਮ ਦੇਖਦੇ ਹੁੰਦੇ ਸੀ ਦੂਰਦਰਸ਼ਨ ਜਲੰਧਰ।
ਤਾਂ ਇਹ ਜਿਹੜੀ ਭਮੀਰੀ ਘੁੰਮੀ ਆ, ਇਹਦੇ ਵਿੱਚ ਕਹਿੰਦੇ ਕਿ ਘੁੰਮੀ ਘੁੰਮੀ ਹੋਣ ਦੇ ਵਿੱਚ ਇੱਕ IPS ਦੀ ਵੀ ਚੰਗੀ ਭੂਮਿਕਾ ਰਹੀ ਆ। ਤਾਂ ਖੈਰ ਦੇਖਦੇ ਆ, ਜੇ ਤੇ ਹੁਣ ਇਹਨਾਂ ਨੇ ਚਾਹਿਆ ਤੇ ਫਿਰ ਗੱਲ ਜਿਹੜੀ ਆ ਉਹ ਅੱਗੇ ਤੱਕ ਜਾ ਸਕਦੀ ਹੈ। ਤੇ ਕ੍ਰਿਸ਼ਨੂ ਸ਼ਾਰਦਾ ਦਾ ਜਿਹੜਾ 12 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ, ਉਹ ਮਿਲਦਾ ਪਤਾ ਨਹੀਂ ਕਿੰਨੇ ਦਿਨ ਦਾ ਹੈ, ਪਰ ਉਹਦੇ ਤੋਂ ਸਾਫ਼ ਹੋ ਗਿਆ ਕਿ CBI ਇਸ ਮਾਮਲੇ ਨੂੰ ਹਲਕੇ ਚ ਲੈਣ ਦੇ ਘੱਟੋ ਘੱਟ ਹਾਲੇ ਤੱਕ ਰੌਂ ਚ ਨਹੀਂ ਹੈ ਜੀ। ਸੋ ਜੇਕਰ ਇਸ ਤੋਂ ਅੱਗੇ ਵਧੀਏ ਤਾਂ ਉਧਰ ਪੰਜਾਬ ਦੇ ਸਕੂਲਾਂ ਦੇ ਉੱਤੇ ਹਾਈ ਕੋਰਟ ਸਖਤ ਹੈ। ਕਿਹੜੀ ਗੱਲ ਦੀ ਸਖਤੀ ਦਿਖਾਈ ਹੈ ਜੀ ਹਾਈ ਕੋਰਟ ਨੇ? ਦੇਖੋ, ਹਾਈ ਕੋਰਟ ਸ਼ੀਸ਼ਾ ਹੀ ਦਿਖਾ ਰਿਹਾ ਹੈ, ਇਹਨਾਂ ਨੂੰ ਆਇਨਾ ਦਿਖਾ ਰਿਹਾ ਹੈ। ਉਹਨਾਂ ਇੱਕ ਗੀਤ ਸੀ, आईने के 100 टुकड़े करके हमने देखे हैं, एक में भी तनहा थे 100 में भी अकेले हैं, जिंदगी की राहों में रंजो गम के मेले हैं। तो गल ये आ कि भाई ये जड़ा मामला है ना, वो इहो जिहा ही है कि आईने के टुकड़े भावें जिन्ने मर्जी कर लाओ, ਉਹਦੇ ਚ ਦਿਸਣਾ ਸੱਚ ਹੀ ਆ, ਕਿਉਂਕਿ ਬੰਦਾ ਇੱਕ ਆ ਤਾਂ ਇੱਕ ਹੀ ਦਿਸੂਗਾ। ਗੱਲ ਇਹ ਆ ਕਿ ਅੱਗੇ ਵੀ ਸੁਣਵਾਈ ਹੋਈ ਸੀਗੀ। ਸੁਣਵਾਈ ਬੇਸਿਕਲੀ ਕੀ ਆ ਕਿ ਟੀਚਰਾਂ ਦੀ ਨਾ, ਤੁਹਾਨੂੰ ਪਤਾ ਬਦਲੀ ਨੀਤੀ ਆ ਜਿਹੜੀ, ਉਹ ਇਹਨਾਂ ਨੇ ਬਣਾਈ ਆ। ਉਹਦੇ ਚ ਕੀ ਹੁੰਦਾ ਹੈ ਕਿ ਪਿੱਛੇ ਜੇ ਸਾਡਾ ਵੀ ਸੀ ਗਾਂ, ਮੇਰੇ ਕਹਿ ਲਓ ਖਾਸ ਮੇਰੇ ਬ੍ਰਦਰ ਹੀ ਕਹਿ ਲਓ, ਭਰਾ ਹੀ, ਉਹਨਾਂ ਦਾ ਗਾਂ ਯਾਰ ਦੋਸਤ ਸੀਗਾ। ਹੈ ਵੈਸੇ ਮੇਰੇ ਯਾਰ ਦੋਸਤ ਹੀ ਹੈ, ਪਰ ਯਾਰ ਦੋਸਤ ਤੋਂ ਗਾਂ ਇੱਕ ਰਿਸ਼ਤਾ ਹੁੰਦਾ, ਬ੍ਰਦਰ ਭਰਾ ਬਣ ਜਾਈਦਾ। ਇਹ ਹਰੇਕ ਨੂੰ, ਹਾਰੀ ਸਾਰੀ ਨੂੰ। ਉਹਦਾ ਗਾਂ ਯਾਰ ਦੋਸਤ ਸੀ, ਨਾਲ ਪੜ੍ਹਦੇ ਰਹੇ ਸੀ, ਗਾਂ ਉਹਦਾ ਯਾਰ ਦੋਸਤ ਸੀਗਾ ਤੇ ਉਹਦੀ ਵਾਈਫ 350 ਕਿਲੋਮੀਟਰ ਕਿ 300 ਕਿਲੋਮੀਟਰ ਦੂਰ ਸੀ, ਹਿਸਾਬ ਲਾ ਲਓ, ਘਰ ਤੋਂ ਤੈਨਾਤ। ਬਦਲੀ ਨੀਤੀ ਚ ਉਹਦਾ ਆਰਡਰ ਵੀ ਹੋ ਗਿਆ। ਤੁਸੀਂ ਹਿਸਾਬ ਲਾ ਲਓ, ਇੱਕ ਹੋਰ ਟੀਚਰ ਸੀ, ਉਹ 100 ਕਿ 150 ਕਿਲੋਮੀਟਰ ਤੋਂ ਸੀ। ਉੱਥੋਂ ਦੀ ਪ੍ਰਿੰਸੀਪਲ ਤੇ ਜਿਹੜੀ DO ਸੀ, ਉਹ ਆਪਸ ਦੇ ਵਿੱਚ ਘਿਓ ਖਿਚੜੀ ਸੀ ਜੀ। ਉਹ 100-150 ਕਿਲੋਮੀਟਰ ਨੇੜੇ ਵਾਲੇ ਦਾਇਰੇ ਚ ਜਿਹੜਾ ਸੀਗਾ ਬੰਦਾ, ਉਹ ਮੇਲ ਟੀਚਰ ਸੀ, ਦੂਜੀ ਜਿਹਦੀ ਮੈਂ ਗੱਲ ਕਰਦਾ ਉਹ ਫੀਮੇਲ ਸੀ। ਤਾਂ ਭਾਈ ਉਹ ਤੇ ਰਿਲੀਵ ਹੀ ਨਾ ਕਰੇ, ਦੂਜੇ ਨੂੰ ਰਿਲੀਵ ਕਰੇ ਜਿਹੜੀ 300 ਕਿਲੋਮੀਟਰ ਤੋਂ। ਔਰ ਜਿਹਨੇ ਦੋ ਹੀ ਗੱਲਾਂ ਸੀ, ਜਾਂ ਤਾਂ ਉਹ ਨੇੜੇ ਆ ਜਾਂਦੀ ਜਾਂ ਆਪਦੀ ਜੌਬ ਛੱਡਦੀ, ਕਿਉਂਕਿ ਉਹਦਾ ਬੱਚਾ 3 ਸਾਲ ਦਾ ਸੀ, ਮੁਸੀਬਤ ਸੀ, ਘਰ ਵਾਲਾ ਚੰਡੀਗੜ੍ਹ ਜੌਬ ਕਰਦਾ ਸੀ, ਤਾਂ ਰਿਲੀਵ ਹੀ ਨਾ ਕਰੇ। ਹਿਸਾਬ ਲਾ ਲਓ, ਮਤਲਬ ਕਿ ਫਿਰ ਅਸੀਂ ਸਮਝ ਲਓ ਕਿ ਜਿੱਦਾਂ ਅੱਡੀ ਵਾਲਾ ਜ਼ੋਰ ਨਹੀਂ ਲਾਈਦਾ ਜੀ, ਲਾ ਕੇ ਵੀ ਹਾਂ ਤੁਸੀਂ ਕਿਉਂ ਨਹੀਂ ਕਰਦੇ, ਮਤਲਬ ਕਿ ਇਹ ਸਿਸਟਮ ਚੱਲਦਾ ਅੱਜ ਕੱਲ੍ਹ। ਇਦਾਂ ਹੀ ਇੱਕ ਅੜਫਸ ਦਾ ਮਾਮਲਾ ਸੀ, ਮੈਂ ਤੁਹਾਨੂੰ ਬੈਕਗਰਾਉਂਡ 'ਚ ਲੈ ਕੇ ਗਿਆ ਕਿ ਗੱਲ ਕਿੱਥੋਂ ਚੱਲੀ ਸੀ। ਇਦਾਂ ਹੀ 2 ਟੀਚਰਾਂ ਨੇ ਆਪਣਾ, ਮਤਲਬ ਕਿ ਜੋ ਉਹਨਾਂ ਦਾ ਰਿਲੀਵਿੰਗ ਦਾ ਜਾਂ ਕੁਛ ਇਸ ਤਰ੍ਹਾਂ ਦਾ ਸੀਗਾ, ਉਹ ਜਦੋਂ ਜਾ ਕੇ ਕੇਸ ਰੱਖਿਆ ਹਾਈ ਕੋਰਟ 'ਚ ਕਿ ਸਾਨੂੰ ਬਈ ਬਦਲੀ ਨੀਤੀ ਦੇ ਤਹਿਤ ਜੋ ਹੱਕ ਬਣਦਾ ਉਹ ਵੀ ਨਹੀਂ ਦਿੱਤਾ ਜਾਏ, ਹਵਾਲਾ ਕੋ ਇਹ ਦਿੱਤਾ ਜਾਂਦਾ ਕਿ ਤੁਹਾਡਾ ਇੱਥੇ ਸਿੰਗਲ ਟੀਚਰ ਹੈ ਜੀ, ਇੱਥੇ 2 ਟੀਚਰ ਹੈ, ਤੁਹਾਨੂੰ ਰਿਲੀਵ ਨਹੀਂ ਕੀਤਾ ਜਾ ਸਕਦਾ। ਮੈਂ ਤੁਹਾਨੂੰ ਕੇਸ ਤਾਂ ਹੀ ਇਹਦੇ ਨਾਲ ਜੋੜ ਕੇ ਦੱਸਿਆ। ਤਾਂ ਜਦੋਂ ਹਾਈ ਕੋਰਟ 'ਚ 2 ਮਾਮਲੇ ਗਏ, ਆਪਾਂ ਉਹਦੀ ਬੈਕਗਰਾਉਂਡ 'ਚੋਂ ਜ਼ਿਆਦਾ ਨਹੀਂ ਜਾਵਾਂਗੇ, ਉਹ 2 ਕਿੱਥੋਂ ਦੇ ਸੀ, ਤਾਂ 2 ਸੀਗੇ। ਤਾਂ ਜਦੋਂ ਫਿਰ ਹਾਈ ਕੋਰਟ ਨੇ ਖੰਗਾਲਣਾ ਸ਼ੁਰੂ ਕਰ ਦਿੱਤਾ ਕਿ ਹਾਂ ਭਾਈ ਟੀਚਰ ਘੱਟ, ਪਾਣੀ ਦਾ ਕੀ ਹਾਲ ਹੈ, ਟਾਇਲਟ, ਫਰਨੀਚਰ, ਸੇਫ ਬਿਲਡਿੰਗ, ਮਤਲਬ ਕਿ ਫਿਰ ਵੇਖਿਆ ਉਹਨਾਂ ਨੇ ਕਿਹਾ ਕਿ ਸਾਰੀਆਂ ਹੀ ਰਿਪੋਰਟਾਂ ਲਿਆਓ। 4 ਹਫ਼ਤਿਆਂ ਦੇ ਅੰਦਰ ਅੰਦਰ ਇਹਨਾਂ ਨੂੰ ਤਫਸੀਲ ਪੂਰਵਕ ਰਿਪੋਰਟ ਬਾਰੇ ਕਿਹਾ ਗਿਆ ਕਿ ਦਿਓ। ਤਾਂ ਫਿਰ ਬਹੁਤ ਸਖਤ ਟਿੱਪਣੀ ਆਈ। ਬੈਂਚ ਨੇ ਕਿਹਾ ਕਿ ਐ ਪ੍ਰਤੀਤ ਹੁੰਦਾ ਹੈ ਕਿ ਰਾਜ ਸਰਕਾਰ ਦੇ ਲਈ ਛੋਟੀ ਉਮਰ ਦੇ ਬੱਚਿਆਂ ਦੀ ਜਿਹੜੀ ਸਿੱਖਿਆ ਉਹ ਪਹਿਲ ਹੈ ਹੀ ਨਹੀਂ, ਕਿਉਂਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਅਧਿਆਪਕ ਜਾਂ ਮੁੱਖ ਅਧਿਆਪਕ, ਪਾਣੀ, ਅੱਡ, ਟਾਇਲਟ, ਇਹ ਬੁਨਿਆਦੀ ਸਹੂਲਤਾਂ ਹੀ ਨਹੀਂ ਆਈਆਂ ਤੁਹਾਡੇ ਜੀ। ਉਦਾਹਰਨ ਦੇ ਰੂਪ ਦੇ ਵਿੱਚ ਅੰਮ੍ਰਿਤਸਰ ਦਾ ਪਿੰਡ ਹੈ ਟਪਿਆਲਾ ਜੀ, ਉੱਥੇ ਮਿਡਲ ਸਕੂਲ ਦੇ ਵਿੱਚ ਸਿਰਫ 1 ਟੀਚਰ ਆ ਗਈ ਨਾ, ਉਹੀ ਗੱਲ ਜੋ ਮੈਂ ਤੁਹਾਨੂੰ ਦੱਸ ਰਿਹਾ ਸੀ, 3 ਕਲਾਸਾਂ ਇੱਕੋ ਕਮਰੇ 'ਚ ਲੱਗ ਤੇ 2 ਹੀ ਟਾਇਲਟ, ਸਟਾਫ ਦਾ ਅੱਡ ਟਾਇਲਟ ਨਾ, ਕੋਈ ਪ੍ਰਿੰਸੀਪਲ ਹੈ। ਤਾਂ ਮਤਲਬ ਤੁਸੀਂ ਦੇਖੋ ਕਿ ਇੱਕ ਪਾਸੇ ਸਿੱਖਿਆ ਕ੍ਰਾਂਤੀ ਤੇ ਦੂਜੇ ਪਾਸੇ ਹਕੀਕਤ ਵੇਖੋ। ਹੁਣ ਇੱਥੇ
ਇੱਥੇ ਕੋਈ ਪੈਂਚਰ ਨਹੀਂ ਲੱਗਦਾ ਹੁੰਦਾ, ਇੱਥੇ ਕੋਈ ਲੈਂਟਰ ਨਹੀਂ ਲੱਗਦਾ ਹੁੰਦਾ। ਮਤਲਬ ਗੁਰਪ੍ਰੀਤ ਜੀ ਗੱਲ ਸਾਫ਼ ਆ ਕਿ ਇੱਥੇ ਜੀ ਤੁਸੀਂ ਮਸ਼ਹੂਰੀਆਂ ਨਹੀਂ ਦੇ ਕੇ ਲੋਕਾਂ ਨੂੰ ਭਰਮਾ ਸਕਦੇ, ਉੱਥੇ ਤੁਹਾਨੂੰ ਫੈਕਟ ਦੇਣੇ ਪੈਂਦੇ ਨੇ। ਜੀ ਇਹੋ ਜਿਹੀਆਂ ਕਈ ਮਿਸਾਲਾਂ ਮੈਂ ਤੁਹਾਨੂੰ ਜੋ ਗੱਲ ਸ਼ੁਰੂਆਤ ਚ ਭੂਮਿਕਾ ਚ ਬੰਨ ਕੇ ਦੱਸੀ ਆ ਕਿ ਅਸਲ ਚ ਆਹ ਕਹਾਣੀ ਆ। ਤਾਂ ਗੱਲ ਇਹ ਆ, ਸਿੱਖਿਆ ਕ੍ਰਾਂਤੀ ਦਾ ਸ਼ੋਰ ਬਹੁਤ ਸੀ। ਜੀ ਸ਼ੋਰ ਤੇ ਉਹ ਜਿਵੇਂ ਕਹਿੰਦੇ ਨਾ, ਦਿਲ ਦਾ ਸ਼ੋਰ ਬਹੁਤ ਸੀਗਾ ਜਦੋਂ ਕੱਢਿਆ ਖੰਜਰ ਦੇ ਨਾਲ ਤੇ ਕਤਰਾ ਖੂਨ ਨਿਕਲਾ, ਹੋਰ ਕੀ ਸੀ ਉਹਦੇ ਚ? ਕੱਖ ਵੀ ਨਹੀਂ ਹੈ ਜੀ ਸਰ। ਸਿੱਖਿਆ ਕ੍ਰਾਂਤੀ ਦਾ ਢੋਲ ਜ਼ਿਆਦਾ ਕੁੱਟਿਆ ਗਿਆ, ਪਰ ਜਦੋਂ ਢੋਲ ਪਾਟਦਾ ਤੇ ਉਹਦੇ ਵਿੱਚੋਂ ਕੱਖ ਵੀ ਨਹੀਂ ਨਿਕਲ ਗਿਆ। ਥੋਥਾ ਚਨਾ ਬਾਜੇਗਾ ਨਾ, ਇਹ ਕਹਾਵਤ ਹੈ ਹਿੰਦੀ ਦੀ। ਸੋ ਗੱਲ ਇਹ ਆ ਕਿ ਹੁਣ ਸਕੂਲਾਂ ਨੇ ਇਹ ਰਿਪੋਰਟ ਜਿਹੜੀ ਆ ਦੇਣੀ ਆ ਕਿ ਜਿੱਥੇ 5 ਜਾਂ ਉਸ ਤੋਂ ਘੱਟ ਕਮਰੇ ਆ, ਜਿਨ੍ਹਾਂ ਸਕੂਲਾਂ ਦੇ ਵਿੱਚ ਰੈਗੂਲਰ ਪ੍ਰਿੰਸੀਪਲ ਨਹੀਂ, ਜਿਨ੍ਹਾਂ ਸਕੂਲਾਂ ਦੇ ਵਿੱਚ 5 ਤੋਂ ਜ਼ਿਆਦਾ 5 ਤੋਂ ਘੱਟ ਅਧਿਆਪਕ ਆ, ਜਿੱਥੇ ਅੱਡ ਟਾਇਲਟ ਨਹੀਂ, ਜਾਂ 50 ਤੋਂ ਘੱਟ ਵਿਦਿਆਰਥੀ ਜਿਹੜੇ ਆ ਉਹ ਦਾਖਲ ਹੋਏ, ਜਿਨ੍ਹਾਂ ਦੇ ਵਿੱਚ ਸਕੂਲਾਂ 'ਚ ਪਾਣੀ ਨਹੀਂ ਹੈ, ਸਵੀਪਰ ਨਹੀਂ ਹੈ, ਖੇਡ ਦਾ ਮੈਦਾਨ ਨਹੀਂ ਹੈ, ਸਾਰਾ ਕੁਝ ਪੁੱਛ ਲਿਆ। ਯਾਨੀ ਇਹ ਖੇਡ ਖਿਲਰਦੀ ਹੁਣ ਇੰਨੀ ਖਿਲਰ ਗਈ ਆ ਕਿ ਪੰਜਾਬ ਸਰਕਾਰ ਨੂੰ ਉੱਥੇ ਰਫੂ ਕਰਨ ਵਾਸਤੇ ਧਾਗਾ ਹੀ ਨਹੀਂ ਮਿਲ ਰਿਹਾ। ਜੀ ਸੋ ਅਗਲੀ ਗੱਲ ਤੇ ਜੇਕਰ ਆਪਾਂ ਚੱਲੀਏ ਤਾਂ ਜ਼ਰੂਰ ਦੱਸਿਓ ਵੀ ਇਸ ਗੱਲ ਦਾ ਦੋਸ਼ੀ ਕੌਣ ਹੈ ਵੀ ਮੁਆਵਜ਼ਾ ਵੰਡਣ ਦੀ ਰਫ਼ਤਾਰ ਬੇਹੱਦ ਸੁਸਤ ਹੈ। ਦੇਖੋ, ਸੁਸਤ ਰਫ਼ਤਾਰ ਕਹਿ ਲਓ, ਪਰ ਮੈਂ ਇਸ ਨੂੰ ਦੂਜੇ ਪਾਸਿਓਂ ਲਾਉਂਗਾ, ਕਿਉਂਕਿ ਜੀ ਹੁਣ ਤੱਕ ਜਿੰਨਾ ਅੰਕੜਾ ਨਿਕਲਿਆ ਕਿ ਇਹਨਾਂ ਨੇ ਸਿਰਫ ਬਈ 500 550 ਕਰੋੜ ਰੁਪਈਆ ਹੀ ਵੰਡਿਆ। ਜੀ ਅਸੀਂ ਹੜ੍ਹਾਂ ਦੇ ਦੌਰਾਨ ਇਹ ਗੱਲ ਵਾਰ-ਵਾਰ ਤੁਹਾਨੂੰ ਦੱਸੀ ਸੀ ਕਿ ਭਾਈ ਅਸਲ ਦੇ ਵਿੱਚ 100% ਮੁਆਵਜ਼ਾ ਦੇ ਹੀ ਨਹੀਂ ਸਕਦੇ। ਯਾਨੀ ਮੰਨ ਲਓ 100% ਨੁਕਸਾਨ ਹੋਇਆ ਤੇ 100% ਦੇ ਹੀ ਨਹੀਂ ਸਕਦੇ, ਕਿਉਂਕਿ ਨੋਰਮਸ ਐਸਾ ਕਰਨ ਦੀ ਇਜਾਜ਼ਤ ਹੀ ਨਹੀਂ। 5 ਕਿੱਲਿਆਂ ਤੋਂ ਵੱਧ ਤੁਸੀਂ ਕਿਸੇ ਨੂੰ ਮੁਆਵਜ਼ਾ ਦੇ ਨਹੀਂ ਸਕਦੇ ਜੇ 20,000 ਮੈਕਸਿਮਮ ਦੇਵੋਗੇ। ਯਾਨੀ ਜੀ ਜੀ ਕਿਸੇ ਦੀ ਫਸਲ 50 ਲੱਖ ਦੀ ਵੀ ਤਬਾਹ ਹੋਈ ਆ ਤੇ ਤੁਸੀਂ 1 ਲੱਖ ਤੋਂ ਵੱਧ ਕਿਸੇ ਨੂੰ ਮੈਕਸਿਮਮ ਮੁਆਵਜ਼ਾ ਨਹੀਂ ਦੇ ਸਕਦੇ। ਜੀ ਤਾਂ ਇਦਾਂ ਆ ਕਿ ਇਹਨਾਂ ਨੇ ਖੁਦ ਕਿਹਾ ਕਿ 13,000 ਕਰੋੜ ਦੇ ਕਰੀਬ ਸਾਡਾ ਨੁਕਸਾਨ ਹੋਇਆ। ਪਰ ਜੇ ਤੁਸੀਂ ਵੇਖੋਗੇ ਤਾਂ ਫਿਲਹਾਲ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ, ਗੁਰਦਾਸਪੁਰ ਉੱਥੇ 110 ਕਰੋੜ, ਅੰਮ੍ਰਿਤਸਰ 81 ਕਰੋੜ, ਫਾਜ਼ਿਲਕਾ ਇੰਨੀ ਤਬਾਹੀ ਹੋਈ ਗੱਲ ਹੀ ਛੱਡ ਦਿਓ, ਉੱਥੇ 62 ਕਰੋੜ, ਤਰਨਤਾਰਨ 58 ਕਰੋੜ, ਫਿਰੋਜ਼ਪੁਰ 58 ਕਰੋੜ, ਕਪੂਰਥਲੇ ਬਹੁਤ ਇੱਥੇ ਵੀ ਮਾਰ ਪਈ ਹੈ 51 ਕਰੋੜ। ਯਾਨੀ ਕੁੱਲ ਮਿਲਾ ਕੇ ਕਹਿ ਲਓ 533 ਕਰੋੜ ਰੁਪਈਆ ਹੁਣ ਤੱਕ ਬਣਿਆ। ਸੁਸਤ ਰਫਤਾਰ ਦਾ ਮਤਲਬ ਇਹ ਸੀ ਕਿ ਬਈ ਇਹਨਾਂ ਦੇ ਕੋਲ ਹੈ ਨਹੀਂ ਬਹੁਤ ਕੁਛ। ਇਹ ਕਹਿੰਦੇ ਸੀ ਦੀਵਾਲੀ ਤੱਕ ਜੀ ਵੰਡਣਾ ਸ਼ੁਰੂ ਕਰ ਦਿਆਂਗੇ, ਇਹ ਹੋ ਜਾਏਗਾ, ਫਲਾਂ ਹੋ ਜਾਏਗਾ, ਦੀਵਾਲੀ ਤੱਕ ਮੁਆਵਜ਼ਾ ਪਹੁੰਚ ਜਾਏਗਾ। ਤੁਸੀਂ ਹਿਸਾਬ ਲਾ ਲਓ 13,000 ਕਰੋੜ ਸਰਕਾਰ ਆਪ ਮੰਨਦੀ ਆ, 533 ਕਰੋੜ ਹੁਣ ਤੱਕ ਗਿਆ, ਇਹਦੀ ਪਰਸੈਂਟੇਜ ਕੱਢ ਲਓ ਕਿ ਕਿੰਨੇ ਪਰਸੈਂਟ ਨੂੰ ਮੁਆਵਜ਼ਾ ਮਿਲਿਆ ਜੀ। ਜੀ ਸਮੱਸਿਆ ਤਾਂ ਹੈ। ਸੋ ਅੱਗੇ ਜੇਕਰ ਚੱਲੀਏ, ਉਧਰ ਪੀਯੂ ਦੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਦਾ ਐਲਾਨ ਹੈ, ਕਿਉਂ ਕੀਤਾ ਜਾਊਗਾ ਹੁਣ ਪ੍ਰਦਰਸ਼ਨ? ਦੇਖੋ, ਪੀਯੂ ਦੇ ਵਿੱਚ ਅੱਜ ਕੱਲ ਕਾਫੀ ਮਾਰਾਮਾਰੀ ਚੱਲਦੀ ਹੈ ਪ੍ਰਬੰਧਕੀ ਢਾਂਚੇ ਅਤੇ ਸਟੂਡੈਂਟਾਂ ਦੇ ਦਰਮਿਆਨ। ਉੱਥੇ ਇੱਕ ਤੇ ਹੁਣ ਵਿਚਾਰਧਾਰਾ ਦਾ ਤੁਹਾਨੂੰ ਪਤਾ ਹੀ ਹੈ, ਜਿਸ ਤਰ੍ਹਾਂ ਆਪਾਂ ਦੇਖਦੇ ਪਏ ਹਾਂ, ਇੱਕ ਬੜਾ ਤਗੜਾ, ਬਹੁਤ ਹੀ ਤਗੜਾ ਭੇੜ ਚੱਲਦਾ ਹੈ। ABVP ਆ ਗਈ ਮੈਦਾਨ ਦੇ ਵਿੱਚ, ਦੂਜੇ ਪਾਸੇ ਸੱਥ ਵਾਲੇ ਆ, ਹੋਰ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹ ਉੱਥੇ ਇਲੈਕਸ਼ਨਾਂ ਦੇ ਵਿੱਚ ਗੁਜ਼ਰਦੀਆਂ ਨੇ, ਕਰਦੀਆਂ ਨੇ, ਇੱਕ ਦੂਜੇ ਨੂੰ ਮੁਕਾਬਲਾ ਦਿੰਦੀਆਂ ਨੇ। ਪਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਇਸ ਪ੍ਰਬੰਧਕੀ ਢਾਂਚੇ ਦੇ ਵਿੱਚ ਹੁਣ ਇੱਕ ਤੇ ਇਹ ਆ ਕਿ RSS ਵਰਗੀ ਵਿਚਾਰਧਾਰਾ ਦਾ ਪਸਾਰ ਵੀ ਵਧਿਆ, ਅਸਰ ਵੀ ਵੱਧ ਰਿਹਾ ਹੈ। ਤੇ ਦੂਜੀ ਗੱਲ ਇਹ ਆ ਕਿ ਜਿਹੜਾ ਇੱਕ ਮਾਹੌਲ ਹੁੰਦਾ ਸੀਗਾ ਯੂਨੀਵਰਸਿਟੀਆਂ ਦੇ ਵਿੱਚ ਕਿ ਭਾਈ ਗਰੀਬ ਜਾਂ ਆਮ ਘਰਾਂ ਦੇ ਬੱਚਿਆਂ ਨੂੰ ਇੱਥੇ ਬਹੁਤ ਸਸਤੇ ਦਰਾਂ ਤੇ ਹੋਸਟਲ ਮਿਲਣ, ਪੜ੍ਹਾਈ ਮਿਲੇ, ਰੋਟੀ ਪਾਣੀ ਮਿਲੇ, ਤਾਂ ਪਰ ਅੱਜ ਕੱਲ੍ਹ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਬਦਲਦੀਆਂ ਨਜ਼ਰ ਆ ਰਹੀਆਂ। ਦਰਅਸਲ ਕੀ ਹੈ ਕਿ ਐਡਮਿਸ਼ਨ ਲੈਣ ਸਮੇਂ 11 ਸ਼ਰਤਾਂ ਜਿਹੜੀਆਂ ਉਹ ਹੁਣ ਇਹਨਾਂ ਵੱਲੋਂ ਲਾ ਦਿੱਤੀਆਂ ਗਈਆਂ ਨੇ।
ਤੇ ਇਧਰੋਂ ਹੁਣ ਜਿਹੜੀ ਸਟੂਡੈਂਟ ਫੈਡਰੇਸ਼ਨ 7 ਹੈ, ਉਹਨਾਂ ਦੇ ਨੇਤਾ ਅਸ਼ਮੀਤ ਸਿੰਘ ਨੇ ਦੱਸਿਆ ਕਿ ਭਾਈ ਹੁਣ ਅਸੀਂ ਇਹਦੇ ਲਈ ਲੜਾਂਗੇ। ਤਾਂ ਮਾਮਲਾ ਕੀ ਆ ਕਿ ਜੂਨ 25 ਦੇ ਵਿੱਚ ਇਹਨਾਂ ਨੇ ਇੱਕ ਆਰਡਰ ਪਾਸ ਕੀਤਾ ਸੀਗਾ ਕਿ ਦਾਖਲਾ ਲੈਣ ਵਾਲੇ ਸਟੂਡੈਂਟਾਂ ਨੂੰ ਇੱਕ ਹਲਫੀਆ ਬਿਆਨ ਦੇਣਾ ਪਊਗਾ, ਜਿਹਦੇ ਵਿੱਚ 11 ਸ਼ਰਤਾਂ ਦਿੱਤੀਆਂ ਜੀ। ਤਾਂ ਇਹ ਮਤਲਬ ਕਿ 11 ਸ਼ਰਤਾਂ ਜਿਹੜੀਆਂ ਰੱਖੀਆਂ ਗਈਆਂ ਸਨ। ਇਹਦਾ ਕਰਕੇ ਹੀ ਰੌਲਾ ਪੈਂਦਾ ਆ ਕਿ ਬਈ ਜਿੱਦਾਂ ਖਾਸ ਤੌਰ ਤੇ ਮੈਂ ਤੁਹਾਨੂੰ ਇੱਕ ਉਹਦੇ 'ਚ ਦੱਸ ਦੇਵਾਂ ਸ਼ਰਤ ਹਲਫੀਆ ਬਿਆਨ 'ਚ ਕਿ ਰਿਹਾਇਸ਼ੀ ਇਲਾਕਿਆਂ 'ਚ ਤੇ ਯੂਨੀਵਰਸਿਟੀ ਕੈਂਪਸ ਕਾਲਜ ਦੇ ਵਿੱਚ ਪ੍ਰਦਰਸ਼ਨ ਨਹੀਂ ਕਰ ਸਕੋਗੇ ਤੁਸੀਂ, ਯਾਨੀ ਰਾਈਟ ਟੂ ਪ੍ਰੋਟੈਸਟ ਹੈ ਜਿਹੜਾ ਕਿਸੇ ਵੀ ਸਟੂਡੈਂਟ ਦਾ, ਉਸ ਨੂੰ ਵੀ ਦਬਾਉਣ ਦਾ ਯਤਨ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹੀ ਉੱਤੇ ਕੀ ਚੱਲ ਰਿਹਾ, ਕੇਂਦਰ ਸਰਕਾਰ ਦੇ ਕੀ ਯਤਨ ਨੇ, ਉਹਨਾਂ ਦੇ ਵੀ ਤੇ ਆਹੀ ਯਤਨ ਨੇ ਨਾ। ਤਾਂ ਇਸ ਤਰ੍ਹਾਂ 11 ਸ਼ਰਤਾਂ ਨੂੰ ਲੈ ਕੇ ਸੰਘਰਸ਼ ਦਾ ਬਿਗਲ ਵੱਜ ਚੁੱਕਾ ਹੈ ਜੀ।